ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕੁਮ ਆਦਾਬ ਬਰਜ਼ ਮਾਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 17 मई 2021 3 जेठ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੈਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਤੇ TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਵਿੱਚ ਜੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਦੇ ਵਿੱਚ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਜਾਣਾਂਗੇ ਔਰ ਵੀਕਐਂਡ ਦੇ ਇਸ਼ੂ ਨੇ ਜਿਹੜੇ ਕਰੰਟ ਇਸ਼ੂ ਨੇ ਉਹ ਉਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਿਡਲ ਈਸਟ ਦੇ ਗਾਜ਼ਾ ਇਜ਼ਰਾਈਲ ਅਤੇ ਵੈਸਟ ਬੈਂਕ ਵਿੱਚ ਜਿਹੜੀ ਲੜਾਈ ਹੈ ਉਹ ਬਰਾਬਰ ਜਾਰੀ ਹੈ ਜਿਨ੍ਹਾਂ ਵਿੱਚ ਬੇਗੁਨਾਹ ਲੋਕ ਬੱਚੇ ਅਤੇ ਬੀਬੀਆਂ ਮਾਰੇ ਜਾ ਰਹੇ ਨੇ। ਸੋ ਉਮੀਦ ਸੀ ਕਿ ਐਤਵਾਰ ਨੂੰ ਹੋਣ ਵਾਲੀ ਜਿਹੜੀ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਮੀਟਿੰਗ ਵਿੱਚ ਸੀਜ਼ ਫਾਇਰ ਕਰਵਾਉਣ ਦਾ ਜਿਹੜਾ ਫੈਸਲਾ ਹੋਏਗਾ ਪਰ ਇਸ ਮੀਟਿੰਗ ਵਿੱਚ ਸਿਰਫ ਗੰਗੂਆਂ ਤੋਂ ਮਿੱਟੀ ਹੀ ਝਾੜੀ ਗਈ ਹੈ। ਸੋ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। 57 ਮੁਸਲਮਾਨ ਦੇਸ਼ਾਂ ਦੀ ਜਿਹੜੀ ਸੰਸਥਾ OIC ਵੱਲੋਂ ਵੀ ਜ਼ੁਬਾਨੀ ਜਮ੍ਹਾਂ ਖਰਚੀ ਹੀ ਕੀਤਾ ਗਿਆ ਹੈ। ਸੋ ਕੋਈ ਧੜੱਲੇਦਾਰ ਜਿਹੜਾ ਫੈਸਲਾ ਹੈ ਉਹ ਨਹੀਂ ਲਿਆ ਗਿਆ। ਬੇਗੁਨਾਹ ਦਾ ਜਿਹੜਾ ਖੂਨ ਹੈ ਲਗਾਤਾਰ ਡੁੱਲ ਰਿਹਾ ਤੇ ਦੁਨੀਆ ਇਸ ਤਰਾਸਦੀ ਨੂੰ ਇੱਕ ਤਮਾਸ਼ਬੀਨ ਵਾਂਗ ਜਿਹੜੀ ਹੈ ਉਹ ਦੇਖ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ ਚਾਰ ਚੁਫੇਰੇ ਉਦਾਸੀ ਦਰਦ ਖੂਨ ਦਾ ਡੁੱਲਣਾ ਔਰ ਮੈਜੋਰਿਟੀ ਲੋਕਾਂ ਦੀ ਬੇਬਸੀ ਪਰ ਜਿਨ੍ਹਾਂ ਦੇ ਕੋਲ ਤਾਕਤ ਹੈ ਜਿਹੜੇ ਅੱਜ ਦੁਨੀਆ ਦੀ ਸੁਪਰ ਪਾਵਰ ਜਾਂ ਹੋਰ ਪਾਵਰਸ ਬਣ ਕੇ ਦੁਨੀਆ ਦੇ ਉੱਤੇ ਰਾਜ ਕਰਦੀਆਂ ਜਿਹੜੀਆਂ ਤਾਕਤਾਂ ਨੇ ਉਹ ਇੱਕ ਤਮਾਸ਼ਬੀਨ ਵਾਂਗ ਤਮਾਸ਼ਾ ਦੇਖ ਰਹੀਆਂ ਨੇ। ਉਹਨਾਂ ਦੇ ਲਈ ਨਾ ਕੋਈ ਇਨਸਾਨੀ ਜ਼ਿੰਦਗੀ ਦੀ ਕੀਮਤ ਹੈ। ਬੱਚੇ ਵੀ ਮਰ ਰਹੇ ਨੇ ਔਰਤਾਂ ਵੀ ਮਰ ਰਹੀਆਂ। ਇੱਕ ਪਾਸੇ ਕੁਦਰਤ ਦਾ ਕਹਿਰ ਹੈ ਜਦੋਂ ਅਸੀਂ ਕਰੋਨਾ ਦੇ ਹਵਾਲੇ ਨਾਲ ਦੇਖਦੇ ਹਾਂ ਜੋ ਕੁਛ ਭਾਰਤ 'ਚ ਚੱਲ ਰਿਹਾ ਹੈ ਜਾਂ ਹੋਰ ਥਾਵਾਂ 'ਤੇ ਜਿੱਥੇ ਉੱਥੇ ਵੀ ਹਾਕਮ ਜਿਹੜੇ ਨੇ ਉਹ ਬੇਪਰਵਾਹ ਹੋ ਕੇ ਜਿਹੜੀਆਂ ਹਜ਼ਾਰਾਂ ਮੌਤਾਂ ਨੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ 'ਚ ਨੇ ਫੈਕਟਸ ਨੂੰ ਸੁਪਰੈਸ ਕਰ ਰਹੇ ਨੇ। ਔਰ ਜਿਸ ਮਿਡਲ ਈਸਟ ਦੀ ਤੁਸੀਂ ਗੱਲ ਕੀਤੀ ਉੱਥੇ ਇਹ ਜਾਣਦਿਆਂ ਹੋਇਆ ਵੀ ਕਿ ਕੀ ਹੋ ਰਿਹਾ ਹੈ। ਇੱਕ ਹਫ਼ਤੇ ਤੋਂ ਜ਼ਿਆਦਾ ਪੀਰੀਅਡ ਲੰਘ ਚੁੱਕਾ ਹੈ ਔਰ ਬੇਗੁਨਾਹ ਮਾਰੇ ਜਾ ਰਹੇ ਨੇ ਲੇਕਿਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਜਿਸ ਨੂੰ 3 ਵਾਰ ਜਿਹੜਾ ਅਮਰੀਕਾ ਨੇ ਉੱਥੇ ਸੀਜ਼ ਫਾਇਰ ਦੀ ਲਾਈਨ ਨੂੰ ਰੋਕਣ ਦੇ ਲਈ ਇਜ਼ਰਾਈਲ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ ਔਰ ਦੂਸਰੇ ਪਾਸੇ 57 ਮੁਸਲਮਾਨ ਦੇਸ਼ਾਂ ਦੀ ਸੰਸਥਾ ਆਰਗੇਨਾਈਜੇਸ਼ਨ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਉਹ ਵੀ ਕਿਵੇਂ ਸਪਾਈਨਲੈਸ ਟੁੱਥਲੈਸ ਗਟਲੈਸ ਵਾਲਾ ਵਰਤਾਰਾ ਕਿ ਨਾ ਉਹਨਾਂ ਦੇ ਅੰਦਰ ਕੋਈ ਗੁਰਦਾ ਹੈ ਨਾ ਕੋਈ ਰੀੜ੍ਹ ਦੀ ਹੱਡੀ ਹੈ ਨਾ ਉਹਨਾਂ ਦੀ ਜ਼ਬਾਨ ਹੈ ਉਹ ਵੀ ਅਸੀਂ ਗੱਲ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਕਿਉਂਕਿ ਇਹ ਵੀਕਐਂਡ ਲੋਕਲੀ ਨਿਊਯਾਰਕ 'ਚ ਸੀ। ਸੈਚਰਡੇ ਇੱਕ ਬੇਸ਼ੱਕ ਉਹ ਪਰਿਵਾਰਕ ਇਕੱਠ ਸੀ ਖੁਸ਼ੀ ਦੇ ਸੰਬੰਧ ਵਿੱਚ ਸਰਦਾਰ ਅਵਤਾਰ ਸਿੰਘ ਪੰਨੂ ਜਿਹੜੇ 6 ਫਾਰ ਜਸਟਿਸ ਦੇ ਜਿਹੜੇ ਨੇ ਪ੍ਰਮੁੱਖ ਆਗੂ ਨੇ
ਉਹਨਾਂ ਨੇ ਜਿਹੜਾ ਸਾਰਿਆਂ ਨੂੰ ਸੱਦਾ ਦਿੱਤਾ ਸੀ, ਲੇਕਿਨ ਇਹ ਇੱਕ ਪੰਥਕ ਗੈਦਰਿੰਗ ਸੀ ਔਰ ਉਹਦੇ ਵਿੱਚ ਵੀ ਸਾਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਪਰਿਵਾਰ ਨਾਲ ਤਾਂ ਖੁਸ਼ੀਆਂ ਦੀ ਸਾਂਝ ਹੈ ਹੀ ਸੀ। ਸੋ ਜ਼ਾਹਰ ਹੈ ਕਿ ਜੋ ਵੀ ਅੱਜ ਕੱਲ੍ਹ ਜਿੱਥੇ ਵੀ ਚੱਲਦਾ ਹੈ ਉਹ ਗੱਲ ਅਲਟੀਮੇਟਲੀ ਇੱਥੇ ਕੀ ਆ ਕੇ ਮੁੱਕਦੀ ਹੈ ਕਿ ਇੱਕ ਪਾਸੇ ਭਾਰਤੀ ਉਸ ਨਕਸ਼ੇ ਦੇ ਵਿੱਚ ਕਿਵੇਂ ਕੁਰਲਾਟ ਹੈ, ਕਿਵੇਂ ਦਰਦ ਹੈ ਔਰ ਚਾਰ ਚਫੇਰੇ ਹਾਕਮਾਂ ਵੱਲੋਂ ਬੇਪਰਵਾਹੀ ਹੈ, ਪਰ ਸਿੱਖ ਕੌਮ ਦਾ ਖਾਸਾ ਜਿਹੜਾ ਸੇਵਾ ਦੇ ਪਿੜ ਦੇ ਵਿੱਚ ਉਤਰਿਆ ਹੈ ਉਹ ਕਿਵੇਂ ਆਪਣੇ ਰੰਗ ਦਿਖਾ ਰਿਹਾ। ਲੇਕਿਨ ਅਲਟੀਮੇਟਲੀ ਬਾਰ-ਬਾਰ ਅਸੀਂ ਇੱਕ ਤੋਂ ਬਾਅਦ ਇੱਕ ਜਿਹੜਾ ਕੋਈ ਵੀ ਵਾਕਿਆ ਹੋ ਕੇ ਹਟਦਾ ਹੈ ਉਦੋਂ ਤੁਹਾਨੂੰ ਤਾਰੀਫ ਵੀ ਨਜ਼ਰ ਆਉਂਦੀ ਹੈ। ਹੁਣ ਬਹੁਤ ਸਾਰੇ ਟੀਵੀ ਚੈਨਲਸ ਦੇ ਉੱਤੇ ਵੀ ਜਾਂ ਯੂਟਿਊਬਰ ਵੀ ਸਿੱਖਾਂ ਨੂੰ ਟ੍ਰਿਬਿਊਟ ਦੇ ਰਹੇ ਨੇ ਔਰ ਪੂਰੇ ਸੈਗਮੈਂਟ ਕੀਤੇ ਜਾ ਰਹੇ ਨੇ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹੋ ਜਿਹਾ ਹੀ ਕੁਛ ਪਹਿਲਾਂ ਵੀ ਕਹਿੰਦੇ ਰਹਿੰਦੇ ਨੇ, ਐਨ ਮੌਕਾ ਜਦੋਂ ਲੰਘ ਜਾਂਦਾ ਹੈ ਫਿਰ ਇਹਨਾਂ ਵਿਚਲੀ ਨਫ਼ਰਤ ਸਾਹਮਣੇ ਹੁੰਦੀ ਹੈ। ਸੋ ਜ਼ਾਹਰ ਹੈ ਕਿ ਵੀ ਜਦੋਂ ਇਹ ਅਸੀਂ ਸੈਚਰਡੇ ਦੇ ਦੀਵਾਨ 'ਚ ਸੀ ਉਦੋਂ ਹੀ ਖਬਰ ਮਿਲੀ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਉਹ ਚੜ੍ਹਾਈ ਕਰ ਗਏ ਨੇ। ਸੋ ਉਹਨਾਂ ਨੂੰ ਵੀ ਅਸੀਂ ਆਪਣੀ ਟ੍ਰਿਬਿਊਟ ਦਿੱਤੀ ਔਰ ਅੱਜ ਵੀ ਅਸੀਂ ਤੀਸਰਾ ਸੈਗਮੈਂਟ ਜਿਹੜਾ ਸਾਡਾ ਹੋਏਗਾ ਉਹ ਐਕਸਕਲੂਸਿਵਲੀ ਜਥੇਦਾਰ ਜੋਗਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੋਏਗਾ। ਐਤਵਾਰ ਰਾਇਲ ਪੈਲੇਸ ਦੇ ਵਿੱਚ ਇੱਕ ਛੋਟਾ ਜਿਹਾ ਫੰਡ ਰੇਜ਼ਿੰਗ ਹੈ ਤਾਂ ਐਫਰਟ ਹੁੰਦਾ ਹੈ ਔਰ ਵੀਰ ਵਰਿੰਦਰ ਸਿੰਘ ਜਿਹੜੇ ਲੋਕਲ ਪੋਲੀਟਿਕਸ 'ਚ ਵੀ ਐਕਟਿਵ ਨੇ, ਯੰਗ ਨੇ, ਉਹਨਾਂ ਨੇ ਆਰਗੇਨਾਈਜ਼ ਕੀਤਾ ਔਰ ਇਹ ਕੁਈਨਸਬੋਰੋ ਦੇ ਪ੍ਰੈਜ਼ੀਡੈਂਟ ਡੋਨੋਵਨ ਰਿਚਰਡਸ ਜਿਹੜੇ ਪਹਿਲਾਂ ਮਿਡ ਟਰਮ ਦੇ ਵਿੱਚ 1 ਸਾਲ ਲਈ ਬਣੇ, ਹੁਣ ਉਹਨਾਂ ਦੀ 4 ਸਾਲ ਦੇ ਲਈ ਜਿਹੜੀ ਇਲੈਕਸ਼ਨ ਹੋਣੀ ਹੈ ਉਹਨਾਂ ਦਾ ਫੰਡ ਰੇਜ਼ਿੰਗ ਸੀ। ਉਹਨਾਂ ਦੀ ਪੂਰੀ ਟੀਮ ਵੀ ਆਈ ਹੋਈ ਸੀ ਔਰ ਇਹ ਕੋਈ ਵੱਡੀ ਗੈਦਰਿੰਗ ਕਰਨ ਦਾ ਉਹਨਾਂ ਦਾ ਮਕਸਦ ਨਹੀਂ ਸੀ, ਜਿੰਨਾ ਫੰਡ ਤਾਂ ਤੁਸੀਂ ਪਹਿਲਾਂ ਹੀ ਲੈ ਲਿਆ ਹੁੰਦਾ ਜਿਹੜਾ ਦੇਣ ਲਈ ਹੁੰਦਾ, ਪਰ ਇਹ ਕਮਿਊਨਿਟੀ ਰਿਪਰੈਜ਼ੈਂਟੇਟਿਵ ਸੀ ਜਿਹੜੇ ਉਸ ਦੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ। ਮੈਨੂੰ ਵੀ ਵੀਰ ਵਰਿੰਦਰ ਸਿੰਘ ਨੇ ਸੱਦਿਆ ਹੋਇਆ ਸੀ, ਮੈਂ ਵੀ ਆਪਣੇ ਵਿਊਜ਼ ਵੀ ਦਿੱਤੇ ਔਰ ਅੱਜ ਜਦੋਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ ਸੋ ਆਲਮੋਸਟ 50 ਮਿੰਟ ਦੀ ਕਵਰੇਜ ਉਸ ਪ੍ਰੋਗਰਾਮ ਦੀ, ਹਾਲਾਂ ਸਾਊਂਡ ਸਿਸਟਮ ਬਹੁਤਾ ਠੀਕ ਨਹੀਂ ਹੈ ਲੇਕਿਨ ਫਿਰ ਵੀ ਸਾਡਾ ਇਹ ਹੁੰਦਾ ਹੈ ਕਿ ਵੀ ਜਿੱਥੇ ਕਮਿਊਨਿਟੀ ਵੱਲੋਂ ਕੋਈ ਬਾਹਰ ਨਿਕਲ ਕੇ ਕੁਝ ਕੀਤਾ ਜਾਂਦਾ ਹੈ ਉਸ ਨੂੰ ਰੈਕਗਨਾਈਜ਼ ਵੀ ਕਰਨਾ ਬਣਦਾ ਹੈ ਔਰ ਇਹ ਸਾਡੇ ਯੰਗਸਟਰਸ ਦੀ ਪਾਰਟਿਸਿਪੇਸ਼ਨ ਬੜੀ ਜ਼ਰੂਰੀ ਹੈ। ਅਲਟੀਮੇਟਲੀ ਡਿਸੀਜਨ ਮੇਕਿੰਗ ਤੱਕ ਪਹੁੰਚਣ ਲਈ ਜਿਵੇਂ ਹੁੰਦਾ ਹੈ ਕਿ ਆਲ ਪੋਲੀਟਿਕਸ ਇਜ਼ ਲੋਕਲ, ਤੇ ਲੋਕਲ 'ਚ ਵੀ ਹੁੰਦਾ ਹੈ ਕਿ ਇਟ ਸਟਾਰਟਸ ਐਟ ਦਾ ਗ੍ਰਾਸ ਰੂਟ ਲੈਵਲ। ਸੋ ਇਹ ਵੀਰ ਵਰਿੰਦਰ ਸਿੰਘ ਕਾਫੀ ਉਦਮੀ ਨੇ ਔਰ ਉਹਨਾਂ ਨੇ ਇਹ ਸਾਰਾ ਪ੍ਰਬੰਧ ਕੀਤਾ। ਸੋ ਕੱਲ ਸ਼ਾਮ ਸਾਡੀ ਫਿਰ 3-4 ਘੰਟੇ ਉੱਥੇ ਗੁਜ਼ਰੇ। ਹੁਣ ਅਸੀਂ ਵਾਪਸ ਪਰਤਦੇ ਹਾਂ ਆਪਣੇ ਵਿਸ਼ੇ ਵੱਲ। ਅਸੀਂ ਫਰਾਈਡੇ ਵੀ ਇਸ ਦੇ ਉੱਤੇ ਇੱਕ ਕੰਪਲੀਟ ਸੈਗਮੈਂਟ ਕੀਤਾ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਖਾਸ ਤੌਰ 'ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਵੱਲੋਂ ਬਹੁਤ ਸਰਾਹਿਆ ਗਿਆ। ਦੇਖੋ ਔਰ ਬਹੁਤਿਆਂ ਨੂੰ ਸ਼ਾਇਦ ਇਹ ਵੀ ਹੁੰਦਾ ਹੈ ਕਿ ਵੀ ਅਸੀਂ ਜਿਵੇਂ ਜਿਹੜਾ ਹੈ ਉਹ ਕੋਈ ਅਹਿਸਾਨ ਕਰ ਰਿਹਾ ਹੈ, ਨਹੀਂ, ਐਸਾ ਵੀ ਨਹੀਂ ਹੈ, ਇਹ ਸਾਡਾ ਫਰਜ਼ ਹੈ। ਔਰ ਜਿਹੜੇ ਥੈਂਕ ਯੂ ਨੋਟ ਵੀ ਲਿਖਦੇ ਨੇ ਉਹ ਥੈਂਕ ਯੂ ਕਰ ਰਹੇ ਹੁੰਦੇ ਨੇ, ਤੇ ਮੇਰਾ ਇਹ ਕਹਿਣਾ ਹੁੰਦਾ ਵੀ ਅਸੀਂ ਅਹਿਸਾਨ ਨਹੀਂ ਕਰ ਰਹੇ। ਇਹ ਜਿੱਥੇ ਵੀ, ਔਰ ਮੈਂ ਕੱਲ੍ਹ ਦੀ ਆਪਣੀ ਸਪੀਚ 'ਚ ਵੀ ਇਹ ਕੋਟ ਕੀਤਾ ਸੀ ਕਿ ਮਾਰਟਨ ਲੂਥਰ ਕਿੰਗ ਨੇ ਇੱਕ ਵਾਰ ਉਹਨਾਂ ਦਾ ਬੜੀ ਫੇਮਸ ਕੋਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਜਿੱਥੇ ਵੀ ਇਨਜਸਟਿਸ ਹੁੰਦਾ ਉਹ ਦੁਨੀਆ ਦੇ ਕਿਸੇ ਕੋਨੇ 'ਚ ਹੋਏ, ਇਹਦਾ ਮਤਲਬ ਹੈ ਕਿ ਦੁਨੀਆ ਮਹਿਫੂਜ਼ ਨਹੀਂ ਹੋਏਗੀ। ਹਰ ਥਾਂ 'ਤੇ ਇਨਜਸਟਿਸ ਦਾ ਹੋਣਾ ਜਸਟਿਸ ਨੂੰ ਜਾਂ ਅਦਲ ਨੂੰ ਥ੍ਰੈਟ ਹੈ, ਧਮਕੀ ਹੈ, ਜਾਂ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕਣਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਆਪਣੇ ਖਿੱਤੇ 'ਚ ਹੋਏ, ਸਾਡੇ ਕਸ਼ਮੀਰੀ ਭੈਣ ਭਰਾਵਾਂ ਦਾ ਦਰਦ ਜਿਹੜਾ ਅਸੀਂ ਉਵੇਂ ਹੀ ਮਹਿਸੂਸ ਕਰਦੇ ਹਾਂ ਜਿਵੇਂ ਅਸੀਂ ਆਪਣਾ ਦਰਦ ਮਹਿਸੂਸ ਕਰਦੇ ਹਾਂ। ਔਰ ਅੱਜ ਜਿਵੇਂ ਫਲਸਤੀਨ ਦਾ ਇਸ਼ੂ, ਬੇਸ਼ੱਕ ਇਹ ਕ੍ਰਾਈਸਿਸ ਜਿਹੜੇ ਨੇ ਪੇਨਫੁਲ ਵੀ ਨੇ, ਪਰ ਇਹ ਵੀ ਹੁੰਦਾ ਕਿ ਕਈ ਵਾਰ ਜਿਨ੍ਹਾਂ ਇਸ਼ੂਜ਼ ਨੂੰ ਡੈਡ ਇਸ਼ੂਜ਼ ਸਮਝ ਲਿਆ ਜਾਂਦਾ ਹੈ ਜਾਂ ਜਿਹੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਪੀਪਲ ਟੂ ਬੀ, ਉਹ ਸਮਝਦੇ ਨੇ ਕਿ ਜੀ ਇਹ ਹੁਣ ਬਰੀ ਹੋ ਗਿਆ, ਇਹਦੀ ਕੋਈ ਗੱਲ ਨਹੀਂ ਕਰ ਰਿਹਾ। ਔਰ ਇਵੇਂ ਲੱਗਣ ਲੱਗ ਗਿਆ ਸੀ ਕਿ ਜਿਸ ਅੰਦਾਜ਼ ਦੇ ਵਿੱਚ ਸਾਊਦੀ ਅਰੇਬੀਆ, UAE ਇਹ ਆਪਣੀ ਕੁਰਬਤ ਵਧਾ ਰਹੇ ਸੀ ਇਜ਼ਰਾਈਲ ਦੇ ਨਾਲ, ਉਹਨਾਂ ਨੇ ਆਪਣੇ 에ਅਰ ਸਪੇਸ 'ਚੋਂ ਉਹਨਾਂ ਦੇ ਜਹਾਜ਼ ਅਲਾਉ ਕੀਤੇ ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਉਹ ਸੁਡਾਨ ਹੋਏ ਤੇ ਦੂਸਰੇ ਵੀ
ਜਿਹੜੇ ਨੇ 3-4 ਮੁਲਕ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਸੀ। ਟਰਕੀ ਬੇਸ਼ੱਕ ਅੱਜ ਕਾਫੀ ਵੋਕਲ ਹੈ ਔਰ ਇਸ ਵੇਲੇ ਜੇ ਕਹਿਣਾ ਹੋਏ ਕਿ ਇਸਲਾਮਿਕ ਮੁਲਕਾਂ 'ਚ ਕੋਈ ਵੋਕਲ ਫਲਸਤੀਨੀਆਂ ਦੇ ਹੱਕ 'ਚ ਆਵਾਜ਼ ਚੁੱਕ ਰਿਹਾ ਤੇ ਉਹ ਟਰਕੀ ਔਰ ਪਾਕਿਸਤਾਨ ਨੇ। ਪਰ ਇਹ ਗੱਲ ਵੀ ਯਾਦ ਰਹੇ ਕਿ ਜਦੋਂ ਇਜ਼ਰਾਈਲ ਬਣਦਾ 1948 ਦੇ ਵਿੱਚ, ਸਭ ਤੋਂ ਪਹਿਲਾ ਮੁਸਲਮਾਨ ਮੁਲਕ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ, ਮਾਨਤਾ ਦਿੱਤੀ, ਆਪਣੀ ਐਮਬੈਸੀ ਖੋਲ੍ਹੀ, ਉਹ ਟਰਕੀ ਸੀ। ਔਰ ਹੁਣ ਤੱਕ ਵੀ ਟਰਕੀ ਨਾਲ ਜਿਹੜੇ ਨੇ ਉਹ ਉਹਨਾਂ ਦੇ ਬੜੇ ਨਿੱਘੇ ਸੰਬੰਧ ਨੇ, ਕਿਉਂਕਿ ਟਰਕੀ ਅਮਰੀਕਾ ਦੇ ਅਲਾਇੰਸ ਸੀ। ਔਰ ਹਾਲਾਂਕਿ ਇਹਦੇ ਬਾਵਜੂਦ ਕਿ ਜਦੋਂ ਇਜ਼ਰਾਈਲ ਹੋਂਦ ਦੇ ਵਿੱਚ ਆਉਂਦਾ ਹੈ, ਇਜ਼ਰਾਈਲ ਦੇ ਪਹਿਲੇ ਵਰ੍ਹੇ ਜਿਹੜੇ ਨੇ ਆਲਮੋਸਟ 10-12 ਸਾਲ ਉਸ ਵੇਲੇ ਜਿਵੇਂ ਪੋਸਟ ਸੈਕੰਡ ਵਰਲਡ ਵਾਰ ਜਿਹਨੂੰ ਕੋਲਡ ਵਾਰ ਦੀ ਸ਼ੁਰੂਆਤ ਹੋ ਚੁੱਕੀ ਸੀ ਔਰ ਖੈਮੇ ਅੱਡ-ਅੱਡ ਪਾਸੇ ਦੇ ਵਿੱਚ ਜਿਹੜੇ ਛੋਟੇ ਮੁਲਕ ਨੇ ਉਹ ਭੁਗਤ ਰਹੇ ਸੀ। ਸੋ ਇਜ਼ਰਾਈਲ ਦਾ ਝੁਕਾਅ ਪਹਿਲੇ ਮੁੱਢਲੇ ਵਰ੍ਹਿਆਂ ਦੇ ਵਿੱਚ ਜਿਹੜਾ ਹੈ ਗੋਲਡਾ ਮਾਇਰ ਜਾਂ ਉਸ ਦੇ ਵੇਲੇ ਇਹ ਸੋਵੀਅਤ ਯੂਨੀਅਨ ਵੱਲ ਸੀ। ਔਰ 60s ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਫਿਰ ਫੁੱਲ ਫਲੈਜਡ ਅਮਰੀਕਾ ਨੇ ਨਾ ਸਿਰਫ ਆਪਣੀ ਸ਼ੈਲਟਰ ਦੇ ਵਿੱਚ ਲਿਆ, ਰਾਦਰ ਅੱਜ ਤੱਕ ਵੀ ਇਹ ਨੀਤੀ ਹੈ ਕਿ ਇਹਦੇ ਬਾਵਜੂਦ ਇਜ਼ਰਾਈਲ ਜ਼ਿਆਦਤੀਆਂ ਕਰਦਾ ਹੈ। ਉਸ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਜਿੰਨੇ ਵੀ ਰੈਜ਼ੋਲੂਸ਼ਨ ਮਿਡਲ ਈਸਟ ਨਾਲ ਸੰਬੰਧਿਤ ਨੇ ਉਹਨਾਂ ਨੂੰ ਫਲਾਊਟ ਕੀਤਾ ਹੈ, ਉਸ ਦੀਆਂ ਉਹ ਧੱਜੀਆਂ ਉਡਾਉਂਦਾ। ਔਰ 1948 ਦਾ ਜਿਹੜਾ UN ਰੈਜ਼ੋਲੂਸ਼ਨ ਜਿਹਦੇ ਥੱਲੇ ਇਜ਼ਰਾਈਲ ਹੋਂਦ 'ਚ ਆਇਆ, ਉਹ ਤਾਂ ਬਰਾਬਰ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਦੋ ਸਟੇਟਸ ਜਿਹੜੀਆਂ ਨੇ ਉਹਨਾਂ ਦੀ ਹੋਂਦ ਸੀ। ਔਰ ਉਸ ਜ਼ਮਾਨੇ 'ਚ ਜਦੋਂ ਇਹ ਬਣਿਆ, ਉਹ ਸਾਰੇ ਖਿੱਤੇ ਦੇ ਵਿੱਚ ਇਜ਼ਰਾਈਲ ਦੀ ਜਿਹੜੀ ਜਾਂ ਯਹੂਦੀਆਂ ਦੀ ਆਬਾਦੀ ਤਾਂ 10% ਤੋਂ ਵੀ ਘੱਟ ਸੀ। ਹੁਣ ਅੱਜ ਹਾਲਾਤ ਇਹ ਨੇ ਕਿ ਜੇ ਅਸੀਂ ਇਸ 74 ਸਾਲ ਦੇ ਪੀਰੀਅਡ ਦੇ ਵਿੱਚ ਦੇਖੀਏ, ਬੇਸ਼ੱਕ 3-4 ਜੰਗਾਂ ਹੋਈਆਂ 1948 'ਚ, ਇੱਕਦਮ ਬਾਅਦ ਵੀ ਜਿਹੜੇ ਅਰਬ ਮੁਲਕ ਸੀ ਉਹਨਾਂ ਨੇ ਹਮਲਾ ਕੀਤਾ। ਫਿਰ ਅਸੀਂ ਜਿਹੜਾ 6 ਡੇ ਵਾਰ ਦੇਖਦੇ ਹਾਂ 1967 ਪੀਰੀਅਡ ਦੀ, ਉਸ ਤੋਂ ਬਾਅਦ ਵੀ ਬਦਲਦੇ ਚਲੇ ਗਏ ਹਾਲਾਤ। 1993 ਇੱਕ ਹੋਪ ਸੀ ਜਦੋਂ ਔਸਲੋ ਅਕੋਰਡ ਹੋਇਆ ਯਾਸਰ ਅਰਾਫਾਤ ਔਰ ਇਜ਼ਰਾਈਲ ਦੇ ਵਿਚਾਲੇ, ਪਰ ਜੇ ਉਸ ਔਸਲੋ ਅਕੋਰਡ ਤੋਂ ਬਾਅਦ ਇਹ ਵੀ ਅਸੀਂ ਦੇਖਦੇ ਹਾਂ ਵੀ ਇਸ ਗੱਲ ਨੂੰ 1993 ਤੋਂ ਬਾਅਦ 28 ਸਾਲ ਹੋ ਗਏ ਨੇ, ਜੇ ਤਾਂ ਅਗਲੇ 2-3-4 ਸਾਲਾਂ ਦੇ ਵਿੱਚ ਐਕਟਿਵਲੀ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ, ਜਿਹੜੀ ਉਹਦੀ ਸਪਿਰਿਟ ਸੀ ਉਸ ਅਕੋਰਡ ਦੀ ਕਿ ਫਲਸਤੀਨ ਸਟੇਟ ਈਸਟ ਜੈਰੂਸ਼ਲਮ ਉਹਦੀ ਕੈਪੀਟਲ ਹੋਏਗੀ, ਫਿਰ ਤਾਂ ਇਹ ਗੱਲ ਕਿਤੇ ਨਾ ਕਿਸੇ ਕੰਢੇ ਲੱਗ ਜਾਣੀ ਸੀ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ PLO ਨੇ ਸਮਝੌਤਾ ਵੀ ਕੀਤਾ, ਹਮਾਸ ਜਿਹੜਾ ਹੁਣ ਸਭ ਤੋਂ ਜ਼ਿਆਦਾ ਜੰਗਜੂ ਜਿਹਨੇ ਰੁਖ ਅਖਤਿਆਰ ਕੀਤਾ ਹੋਇਆ ਹੈ ਗਜ਼ਾ ਦੇ ਵਿੱਚ, ਇਹਨੇ ਉਦੋਂ ਹੀ ਆਪਣੇ ਆਪ ਨੂੰ ਕਿਹਾ ਸੀ ਨਹੀਂ ਅਸੀਂ, ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਮੰਨਦੇ ਇਹਨੂੰ, ਹੋਂਦ 'ਚ ਹੀ ਰਾਦਰ ਉਦੋਂ ਕਿ ਆਉਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਜ਼ਰਾਈਲ ਦੀ ਹੋਂਦ ਨੂੰ ਨਹੀਂ ਮੰਨਦੇ। ਸੋ ਸਾਡੀ ਪੋਜੀਸ਼ਨ ਬੜੀ ਕਲੀਅਰ ਹੈ ਕਿ ਬੇਸ਼ੱਕ ਜਿਨ੍ਹਾਂ ਹਾਲਾਤਾਂ 'ਚ ਇਜ਼ਰਾਈਲ ਕ੍ਰੀਏਟ ਕੀਤਾ ਗਿਆ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਯੂਰਪ ਦੀ ਔਰ ਅਮਰੀਕਾ ਦੀ ਕਲੈਕਟਿਵ ਗਿਲਟ ਸੀ, ਕਿਉਂਕਿ ਇਹਨਾਂ ਨੇ ਹੀ ਇਨੀਸ਼ੀਅਲ ਈਅਰਸ ਦੇ ਵਿੱਚ ਨਾਜ਼ੀਆਂ ਦੀ ਵੀ ਜਿਹੜੀ ਹੈ ਉਹ ਜੋ ਉਹਨਾਂ ਦਾ ਚੈਲੰਜ ਸੀ ਉਹਨੂੰ ਸੀਰੀਅਸਲੀ ਨਹੀਂ ਲਿਆ। ਸਾਰੇ ਯੂਰਪ ਦੇ ਵਿੱਚ ਯਹੂਦੀਆਂ ਦੇ ਲਈ ਹੇਟਡ ਸੀ, ਇਸ ਲਈ ਜਿੱਥੇ ਜਿੱਥੇ ਨਾਜ਼ੀ ਫੋਰਸਿਸ ਗਈਆਂ ਜਿਊਜ਼ ਦੀ ਪਰਸੀਕਿਊਸ਼ਨ ਹੁੰਦੀ ਚਲੀ ਗਈ। ਔਰ ਜੇ ਪਿਛਲੇ 2000 ਸਾਲ ਦੀ ਹਿਸਟਰੀ ਵੀ ਦੇਖੋ, ਕਦੇ ਵੀ ਜਿਹੜਾ ਈਸਾਈਆਂ ਨੇ ਇਸ ਗੱਲ ਲਈ ਯਹੂਦੀਆਂ ਨੂੰ ਮਾਫ ਨਹੀਂ ਸੀ ਕੀਤਾ ਕਿ ਉਹ ਹੀ, ਹਾਲਾਂ ਜੀਸਸ ਕ੍ਰਾਈਸਟ ਖੁਦ ਇੱਕ ਫਲਸਤੀਨੀ ਜਿਊ ਸਨ, ਲੇਕਿਨ ਉਹਨਾਂ ਦੀ ਜਿਹੜੀ ਕਰੂਸੀਫਿਕਸ਼ਨ ਹੋਈ ਉਹ ਫਾਈਨਲੀ ਉਹਨਾਂ ਦੀ ਜਿਹੜੀ ਆਪਣੀ ਜਿਊਜ਼ ਦੀ ਰਿਲੀਜੀਅਸ ਉਹਨਾਂ ਦੀ ਧਿਰ ਸੀ, ਉਹਨਾਂ ਨੇ ਉਸ ਦੇ ਉੱਤੇ ਬਲੈਸਫੈਮੀ ਦਾ ਜਿਹੜਾ ਇਲਜ਼ਾਮ ਲਾਇਆ ਕਿ ਭਾਈ ਇਹ ਆਪਣੇ ਆਪ ਨੂੰ ਮਸਾਇਆ ਕਹਿੰਦਾ, ਔਰ ਇਹ ਤਾਂ ਉਹ ਮਸਾਇਆ ਨਹੀਂ ਹੈ ਜਿਸ ਦੀ ਪ੍ਰੈਡਿਕਸ਼ਨ ਜਿਹੜੀ ਹੈ ਉਹਨਾਂ ਦੇ ਟੈਕਸਟ ਵਿੱਚ ਕੀਤੀ ਹੋਈ ਹੈ। ਬੇਸ਼ੱਕ ਰਾਜ ਰੋਮਨ ਐਮਪਾਇਰ ਦਾ ਸੀ, ਇਸ ਲਈ ਰੋਮਨ ਐਮਪਾਇਰ ਦਾ ਜਿਹੜਾ ਮੁਖੀ ਹੈ ਉਹ ਜਦੋਂ ਕਰੂਸੀਫਿਕਸ਼ਨ ਦਾ ਫੈਸਲਾ ਦਿੰਦਾ ਹੈ ਤੇ ਉਹ ਆਪਣੇ ਹੱਥ ਧੋ ਲੈਂਦਾ ਚਰਮਚੀ ਦੇ ਵਿੱਚ, ਇਹ ਕਹਿੰਦੇ ਆ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ। ਸੋ ਇਹ ਇੱਕ ਜਿਹੜੀ ਗੱਲ ਸੀ ਈਸਾਈਆਂ ਦੇ ਵਿੱਚ ਰਹੀ ਕਿ ਬਈ ਇਹਨਾਂ ਨੇ ਜਿਹੜਾ ਯਹੂਦੀਆਂ ਨੇ ਹੀ ਮਾਰਿਆ ਜੀਸਸ ਨੂੰ, ਔਰ ਇਹੀ ਕਾਰਨ ਸੀ ਕਿ ਉਹ ਨਫ਼ਰਤ ਜਿਹੜੀ ਹੈ 2000 ਸਾਲ 'ਚ ਅਸੀਂ ਉਹਨਾਂ ਦੇ ਲਿਟਰੇਚਰ 'ਚ ਦੇਖਦੇ ਹਾਂ, ਈਵਨ ਵਿਲੀਅਮ ਸ਼ੈਕਸਪੀਅਰ ਦੀਆਂ ਰਾਈਟਿੰਗਸ ਦੇਖਦੇ ਹਾਂ ਅਸੀਂ, ਕੁੱਲ ਮਿਲਾ ਕੇ ਜੇ ਤੁਸੀਂ ਮਰਚੈਂਟ ਆਫ ਵੀਨਸ ਦੇਖੋ ਤਾਂ ਉਹ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ। ਸੋ
ਜੋ ਕੁਝ ਹਿਟਲਰ ਦੇ ਪੀਰੀਅਡ 'ਚ ਨਾਜ਼ੀਆਂ ਦੇ ਪੀਰੀਅਡ 'ਚ ਵਾਪਰਿਆ ਕੋਈ ਆਲ ਆਫ ਏ ਸਡਨ ਨਹੀਂ ਸੀ। ਇਹ ਉਹਦੀ ਕੰਟੀਨਿਊਟੀ ਸੀ ਕਿ ਜਿਵੇਂ ਟਾਰਗੇਟ ਕੀਤਾ ਜਾਂਦਾ ਸੀ ਯਹੂਦੀਆਂ ਨੂੰ। ਲੇਕਿਨ ਉਹ ਗਿਲਟ ਦਾ ਉਹਨਾਂ ਨੇ, ਔਰ ਮੈਨੂੰ ਯਾਦ ਹੈ ਵਾਸ਼ਿੰਗਟਨ DC ਦੇ ਵਿੱਚ ਇੱਕ ਬੜੀ ਪਪੂਲਰ ਲਾਅ ਫਰਮ ਹੈ, ਉਹਨਾਂ ਦੇ ਮੁਖੀ ਜੂਸ਼ ਲਾਅ ਫਰਮ ਹੈ, ਔਰ ਅਕਸਰ ਸਿੱਖ ਕੇਸਿਸ ਉਹਨਾਂ ਕੋਲ ਜਾਂਦੇ ਸੀ। ਔਰ ਇੱਕ ਉਹ ਕਈ ਵਾਰ ਉਹਨਾਂ ਨੂੰ ਚੰਗਾ ਲੱਗਦਾ ਸੀ ਡਿਸਕਸ ਕਰਨਾ ਵੀ ਸਿੱਖਾਂ ਦੀ ਪ੍ਰੋਬਲਮ ਔਰ ਅਦਰਵਾਈਜ਼, ਕਿਉਂਕਿ ਸਿੱਖ ਅਸਾਈਲਮ ਕੇਸਿਸ ਵੀ ਸੀ। ਔਰ ਇੱਕ ਵਾਰ ਉਹਨਾਂ ਨੇ ਕਹਿਣ ਲੱਗਿਆ ਵੀ ਇਹ ਅਮਰੀਕਾ ਨੂੰ ਜਿਹੜਾ ਹੈ ਇਹ ਕਰਨਾ ਚਾਹੀਦਾ ਸੀ ਕਿ ਕਿੰਨੇ ਉਦੋਂ ਅਜੇ ਆਬਾਦੀ 6 ਮਿਲੀਅਨ ਸੀ ਇਜ਼ਰਾਈਲ ਦੀ, ਹੁਣ 9 ਮਿਲੀਅਨ ਦੇ ਨੇੜੇ ਤੇੜੇ ਹੈ, 90 ਲੱਖ ਦੇ ਕਰੀਬ। ਉਹ ਕਹਿੰਦੇ ਵੀ ਆਲਰੇਡੀ 4-5 ਮਿਲੀਅਨ ਜਿਊ ਤਾਂ ਅਮਰੀਕਾ 'ਚ ਹੈਗੇ ਹੀ ਨੇ, ਉਹ 4-5 ਮਿਲੀਅਨ ਵੀ ਅਮਰੀਕਾ 'ਚ ਆ ਸਕਦੇ ਸੀ। ਔਰ ਇਹ ਜਿਹੜਾ ਮਿਡਲ ਈਸਟ ਦਾ ਉਹਨੇ ਕਿਹਾ ਵੀ ਨੈਵਰ ਐਂਡਿੰਗ ਜਿਹੜਾ ਕਨਫਲਿਕਟ ਖੜਾ ਕਰ ਦਿੱਤਾ ਹੈ, ਇਹ ਅਵੋਇਡ ਕੀਤਾ ਜਾ ਸਕਦਾ। ਸੋ ਕਿਸੇ ਪ੍ਰੋਮੀਨੈਂਟ ਜੂਇਸ਼ ਪਰਸਨੈਲਿਟੀ ਤੋਂ, ਔਰ ਉਹ ਪੋਲੀਟੀਕਲੀ ਵੀ ਐਕਟਿਵ ਸੀ, ਮਿਸਟਰ ਪਾਲ ਉਹਦਾ ਨਾਂ ਸੀ, ਔਰ ਐਲਨ ਪਾਲ, ਔਰ ਉਹ ਪ੍ਰੈਜ਼ੀਡੈਂਟ ਨਿਕਸਨ ਦੇ ਵੀ ਨੇੜੇ ਸੀ ਦੂਸਰਾ। ਸੋ ਮੈਨੂੰ ਲੱਗਿਆ ਕਿ ਵੀ ਕਈ ਵਾਰ ਕੁਝ ਚੀਜ਼ਾਂ ਬਾਰੇ ਅਸੀਂ ਸੋਚਦੇ ਨਹੀਂ ਹਾਂ। ਉਹਨੇ ਕਿਹਾ ਜੀ ਵੀ ਜੇ ਗੱਲ ਉਹਨਾਂ ਦਾ ਹੀ ਸਵਾਲ ਦਾ ਸੀ ਕਿ ਵੀ ਜਿਹੜੀ ਮਿਡਲ ਈਸਟ ਦਾ ਹੈ ਜਰੂਸਲਮ, ਔਰ ਦੂਸਰਾ ਉਹਨੂੰ ਐਜ਼ ਏ ਇੰਟਰਨੈਸ਼ਨਲ ਸਿਟੀ ਬਣਾਇਆ ਜਾ ਸਕਦਾ ਸੀ, ਜੂਸ ਜਿੰਨੇ ਕੁ ਨੇ ਉਹਨਾਂ ਨੂੰ ਅਮਰੀਕਾ 'ਚ ਰੱਖਿਆ ਅਮਰੀਕਾ ਆ ਸਕਦੇ ਸੀ ਉਹ। ਔਰ ਲੇਕਿਨ ਮੈਂ ਸਮਝਦਾ ਵੀ ਉਹ ਜਿਹੜੀ ਇਹਨਾਂ ਦੀ ਕਲੈਕਟਿਵ ਗਿਲਟ ਸੀ ਉਸ 'ਚੋਂ ਕ੍ਰੀਏਟ ਹੋਇਆ। ਪਰ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਤੁਸੀਂ ਕਲੌਕ ਬੈਕ 'ਚ ਜਾ ਕੇ ਉਹਨੂੰ ਟਾਈਮ ਕਰੈਕਟ ਨਹੀਂ ਕਰ ਸਕਦੇ, ਕਲੌਕ ਤਾਂ ਟਿਕ ਟਿਕ ਕਰ ਰਿਹਾ, ਅੱਗੇ ਨੂੰ ਜਾ ਰਿਹਾ। ਸੋ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇੰਟਰਨੈਸ਼ਨਲ ਕਮਿਊਨਿਟੀ, ਖਾਸ ਤੌਰ 'ਤੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ, ਔਰ ਉਹਦੇ 'ਚ ਵੀ ਕਿਉਂਕਿ ਅਲਟੀਮੇਟਲੀ ਤਾਂ ਅਮਰੀਕਾ ਹੁਣ ਕਿਉਂਕਿ ਸੁਪਰ ਪਾਵਰ ਦੇ ਤੌਰ 'ਤੇ, ਔਰ ਜਿਹੜੇ 5 ਇਹਨਾਂ ਦੇ ਬ੍ਰਾਹਮਣ ਇਹਨਾਂ ਨੇ ਉੱਪਰ ਬਿਠਾਏ UN ਸਿਕਿਉਰਿਟੀ ਕੌਂਸਲ 'ਚ ਪਰਮਾਨੈਂਟ ਵੀਟੋ ਮੈਂਬਰਸ, ਉਹਨਾਂ ਦੇ ਕੋਲ ਹੀ ਸਭ ਕੁਝ ਹੁੰਦਾ ਹੈ। UN ਤਾਂ ਇੱਕ ਉਸ ਕਿਸਮ ਦਾ ਇੱਕ ਖੋਲ ਜਿਹਾ ਰੱਖਿਆ ਹੋਇਆ ਜਿਹਦੇ 'ਚ ਉਹਨਾਂ ਨੇ ਜਦੋਂ ਕੋਈ ਫੈਸਲਾ ਕਰਾਉਣਾ ਹੈ ਤੇ ਉਸ ਕਿਸਮ ਦਾ ਮਾਹੌਲ ਸਿਰਜ ਦਿੰਦੇ ਨੇ। ਸੋ ਲੇਕਿਨ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਜਿਹੜੀ ਤਕਲੀਫ ਉੱਥੇ ਕਾਮਨ ਲੋਕ ਭੁਗਤ ਰਹੇ ਨੇ, ਅਸੀਂ ਇਸ ਡਿਬੇਟ 'ਚ ਵੀ ਨਹੀਂ ਜਾਂਦੇ। ਹੁਣ ਬਾਰ-ਬਾਰ ਇਹ ਹੋ ਰਿਹਾ ਕਿ ਜੀ ਜੇ ਹਮਾਸ ਵਾਲੇ ਜਿਹੜੇ ਰਾਕਟ ਬਰਸਾ ਰਹੇ ਨੇ ਇਜ਼ਰਾਈਲ ਦੇ ਉੱਤੇ ਉਹ ਬੰਦ ਕਰ ਦੇਣ ਤੇ ਫਿਰ ਜਿਹੜਾ ਉਹ ਉਹਨਾਂ ਦੀ ਜਵਾਬੀ ਕਾਰਵਾਈ ਬੰਦ ਹੋ ਜਾਏਗੀ। ਪਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਵੇਂ ਬਹੁਤ ਵਾਰ ਕੁਕੜੀ ਪਹਿਲਾਂ ਕਿ ਆਂਡਾ ਪਹਿਲਾਂ ਵਾਲੀ ਡਿਬੇਟ ਹੈ, ਇਹ ਜਿਹੜਾ ਮਿਡਲ ਈਸਟ ਦਾ ਔਰ ਖ਼ਾਸ ਤੌਰ 'ਤੇ ਇਜ਼ਰਾਈਲ ਫਲਸਤੀਨੀ ਰਿਲੇਸ਼ਨਸ਼ਿਪ ਦਾ ਸਾਰਾ ਪਾਰਟ ਉੱਥੇ ਜਾ ਚੁੱਕਾ ਹੈ। ਕਿਉਂਕਿ ਜੇ ਇਸ ਸਾਰੇ ਦਾ ਜਿਹੜਾ ਕਰੰਟ ਘਟਨਾਕ੍ਰਮ ਹੈ, ਬੇਸ਼ੱਕ ਗਜ਼ਾ ਦੇ ਉੱਤੇ ਉਹਨਾਂ ਦੇ ਰਾਕਟ ਤਾਂ ਹਫ਼ਤਾ ਪਹਿਲਾਂ ਆਇਆ, ਪਰ ਉਸ ਤੋਂ ਪਹਿਲਾਂ ਈਸਟ ਜਰੂਸਲਮ ਦੇ ਵਿੱਚ ਕੀ ਚੱਲ ਰਿਹਾ, ਜਦੋਂ ਅਸੀਂ ਸੈਟਲਮੈਂਟਸ ਦੀ ਗੱਲ ਕਰਦੇ ਹਾਂ, ਇਹਦੇ ਬਾਵਜੂਦ ਕਿੰਨੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ ਸੈਟਲਮੈਂਟਸ ਦੇ ਖਿਲਾਫ। ਸੈਟਲਮੈਂਟਸ ਵੈਸਟ ਬੈਂਕ 'ਚ ਵੀ ਬਣ ਰਹੀਆਂ, ਔਰ ਇਹ ਈਸਟ ਜਰੂਸਲਮ ਦੇ ਵਿੱਚ ਇਕੱਲੀਆਂ ਸੈਟਲਮੈਂਟਸ ਹੀ ਨਹੀਂ ਬਣ ਰਹੀਆਂ, ਜਿਹੜੇ 1970ਵਿਆਂ ਦੇ 50 ਸਾਲ ਪਹਿਲਾਂ ਦੇ ਲੋਕ ਉੱਥੇ ਫਲਸਤੀਨੀ ਆ ਕੇ ਬੈਠੇ, ਉਹਨਾਂ ਦੇ ਦਾਅਵੇਦਾਰ ਨਿਕਲ ਆਏ ਜੀ ਪ੍ਰਾਪਰਟੀਆਂ ਸਾਡੀਆਂ ਪਹਿਲਾਂ ਸੀ, ਇਹਨਾਂ ਨੂੰ ਐਵਿਕਟ ਕਰੋ। ਔਰ ਐਨ ਇਸ ਮੌਕੇ ਦੇ ਉੱਤੇ ਕੋਰਟ ਦਾ ਫੈਸਲਾ ਰੱਖ ਲਿਆ। ਫਿਰ ਹੁਣ ਜੇ ਇਹ ਕਹਿਣਾ ਹੋਏ ਪ੍ਰੋਵੋਕੇਸ਼ਨ, ਭੜਕਾਟ ਕਿਹਨੂੰ ਕਹਿੰਦੇ ਨੇ, ਕਹੋ ਜੀ ਕਿ ਵੀ ਅਸੀਂ ਸ਼ੇਖ ਜਰਾ ਦਾ ਉਹ ਏਰੀਆ ਜਿੱਥੇ ਕਿ ਉਹਨਾਂ ਨੂੰ ਅਸੀਂ ਬੇਆਬਾਦ ਵੀ ਕਰਨਾ, ਔਰ ਜਿਹੜੇ ਜੂਇਸ਼ ਬੜੇ ਰੈਡੀਕਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਵਿਕਟਰੀ ਜਲੂਸ ਕੱਢਦੇ ਨੇ 1966 ਦੀ ਜਿਹੜੀ ਉਹਨਾਂ 1967 ਦਾ 6 ਡੇ ਵਾਰ ਨੂੰ ਲੈ ਕੇ, ਤੇ ਉਹ ਉਹਨਾਂ ਦੇ ਹੀ ਨੇਬਰਹੁੱਡ 'ਚੋਂ ਕੱਢਣਾ, ਇਹ ਐਡੀਸ਼ਨਲ ਪ੍ਰੋਵੋਕੇਸ਼ਨ ਸੀ। ਹੁਣ ਜਦੋਂ ਤੁਸੀਂ ਲੋਕਾਂ ਨੂੰ ਐਵਿਕਟ ਕਰ ਰਹੇ ਹੋ, ਤੁਸੀਂ ਕਿੱਥੇ ਜਾਓ? ਬਹੁਤ ਸਾਰੇ ਜਿਹੜੇ ਨੇ ਉਹ ਅਲੈਕਸਾ ਮੌਸਕ ਦੇ ਵਿੱਚ ਪ੍ਰੇ ਕਰ ਰਹੇ ਨੇ, ਔਰ ਪੀਸਫੁਲੀ ਤੁਸੀਂ ਉਹਨਾਂ ਦੇ ਉੱਤੇ ਜਾ ਕੇ ਅੰਦਰ ਇਜ਼ਰਾਈਲੀ ਸਿਕਿਉਰਿਟੀ ਦਸਤੇ ਜਿਹੜੇ ਨੇ ਉਹ ਬੁਲੇਟਸ ਫਾਇਰ ਕਰਦੇ ਨੇ, ਭਾਵੇਂ ਰਬੜ ਬੁਲੇਟਸ ਕਿਹਾ ਜਾਂਦਾ ਹੈ, ਲੇਕਿਨ 300 ਤੋਂ ਜ਼ਿਆਦਾ ਜ਼ਖਮੀ ਔਰ ਮਸਜਿਦ ਦੀ ਬੇਹੁਰਮਤੀ। ਸੋ ਜੇ ਉਹਨਾਂ ਦਾ ਹਮਾਸ ਦੇ ਰਾਕਟ ਆਉਂਦੇ ਨੇ, ਇਹ ਉਹਦੇ ਪਸਮੰਜਰ 'ਚ ਹੈ ਕਿ ਉਸ ਤੋਂ ਪਹਿਲਾਂ ਕੀ ਹੋਇਆ। ਸੋ ਇਹ ਡੈਲੀਬਰੇਟਲੀ ਇਸ ਕਿਸਮ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਹੈ। ਪਰ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਤਾਂ ਪਹਿਲਾਂ ਵੀ ਉਹ ਕੁਛ ਕੀਤਾ, ਔਰ ਉਹ ਬਾਰ-ਬਾਰ ਕਹਿੰਦੇ ਨੇ ਜੇ ਅਸੀਂ ਨਹੀਂ ਹਟਣਾ, ਵਿਲ ਕੰਟੀਨਿਊ ਵਿਦ ਇਟ। ਹੁਣ ਗੱਲ ਅਸੀਂ ਕਰਦੇ ਹਾਂ ਜਿਹੜੇ ਸਫਰਰ ਨੇ,
ਹੁਣ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਸਟੇਟਸ 57 ਦੇਸ਼ ਉਹਦੇ ਮੈਂਬਰ ਨੇ। ਦੁਨੀਆ ਦੀ 65-70% ਐਨਰਜੀ ਦੇ ਉੱਤੇ ਉਹਨਾਂ 'ਚੋਂ ਬਹੁਤੇ ਬੈਠੇ ਹੋਏ ਨੇ ਔਰ ਬੜੇ ਬੜੇ ਜਿਹੜੇ ਐਸ਼ੋ ਇਸ਼ਰਤ ਜੀ ਰਹੇ ਨੇ। ਜੀ ਉਹਨਾਂ ਦੀ OIC ਦੀ ਮੀਟਿੰਗ ਰੱਖੀ ਹੋਈ ਸੀ ਸੰਡੇ ਹੀ ਔਰ ਇਹ ਹੋਪ ਸੀ ਕਿ ਭਾਈ ਇਹ 57 ਦੇਸ਼ ਜਿੱਥੇ ਕਿ ਉਹਨਾਂ ਦੇ ਫੈਲੋ ਮੁਸਲਮਾਨਾਂ ਨੂੰ ਵੀ ਫਲਸਤੀਨੀਆਂ ਨੂੰ ਵੀ ਜਿਹੜੇ ਆਪਣੇ ਨੇ ਉਹਨਾਂ ਨੂੰ ਇੰਨੀ ਇਸ ਕਿਸਮ ਦਾ ਜ਼ੁਲਮ ਹੋ ਰਿਹਾ ਔਰ ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਨੇ ਕਿ 212 ਡੈਥਸ ਹੋ ਚੁੱਕੀਆਂ ਨੇ ਜਿਨ੍ਹਾਂ 'ਚ 61 ਬੱਚੇ ਨੇ ਔਰ ਇਜ਼ਰਾਈਲ ਵਾਲੇ ਪਾਸਿਓਂ 10 ਜਿਹੜੀਆਂ ਨੇ ਮੌਤਾਂ ਹੋਈਆਂ ਜਿਨ੍ਹਾਂ 'ਚ 2 ਬੱਚੇ ਨੇ ਔਰ ਇਨਫਰਾਸਟ੍ਰਕਚਰ ਗਾਜ਼ਾ ਦੇ ਵਿੱਚ ਲਗਭਗ 400 ਦੇ ਕਰੀਬ ਸਕੂਲ ਡਿਸਟਰੋਏ ਕਰ ਦਿੱਤੇ ਗਏ ਨੇ। ਉਹਨਾਂ ਦੇ 4 ਵੱਡੇ ਹਸਪਤਾਲ ਔਰ 12 ਮੰਜ਼ਲਾ ਵੱਡੀਆਂ ਇਮਾਰਤਾਂ ਜਿਨ੍ਹਾਂ ਦੇ ਵਿੱਚ ਅਲ ਜਜ਼ੀਰਾ ਔਰ ਇੰਟਰਨੈਸ਼ਨਲ ਮੀਡੀਆ ਐਸੋਸੀਏਟਡ ਪ੍ਰੈਸ ਔਰ ਇਹ ਉਹ ਇਹਨਾਂ ਦੇ ਦਫ਼ਤਰ ਸੀ ਔਰ ਤੁਸੀਂ ਇਵੇਂ ਲੱਗਦਾ ਹੈ ਕਿ ਵੀ ਅਸੀਂ ਕੋਈ ਸੁਪਨਾ ਦੇਖ ਰਹੇ ਹੋਈਏ ਕਿਉਂਕਿ ਕਵਰੇਜ ਵੀ ਹੋ ਰਹੀ ਹੈ ਐਨ ਜਿਹੜਾ ਉਹ ਜਹਾਜ਼ ਬੰਬ ਸੁੱਟ ਰਹੇ ਨੇ ਇਮਾਰਤਾਂ ਜਿਹੜੀਆਂ ਧਰਾਸ਼ਾਹੀ ਹੋ ਕੇ ਡਿੱਗ ਰਹੀਆਂ। ਬੰਦਾ ਇਮੈਜਿਨ ਕਰਦਾ ਹੈ ਵੀ ਇਹ ਜੇ ਸਾਡੀ ਛੱਤ ਸਾਡੇ ਉੱਤੇ ਡਿੱਗ ਪਏ ਔਰ ਉਹੀ ਹੈ ਕਿਤੇ ਤੁਸੀਂ ਦੇਖ ਰਹੇ ਹੋ ਕਿ ਰਬਲ ਚੋਂ ਧੂ ਧੂ ਕੇ ਕੱਢੇ ਜਾ ਰਹੇ ਨੇ ਡੈਡ ਨੇ ਕਿੰਨੇ ਛੋਟੇ ਛੋਟੇ ਬੱਚੇ ਔਰ ਇਹਨਾਂ ਦਾ ਇਜ਼ਰਾਈਲ ਦਾ ਇਹ ਹੈ ਕਿ ਵੀ ਇਹਨਾਂ ਨੂੰ ਫਲੈਟ ਕਰ ਦਿਓ। ਇਹਨਾਂ ਦਾ ਜਿਹੜਾ ਉਹ ਕਿਹਾ ਇਹ ਜਾ ਰਿਹਾ ਜੀ ਅਸੀਂ ਹਮਾਸ ਦੇ ਜਿਹੜੇ ਨੇ ਉਹ ਫਲਾਣੇ ਦਾ ਲੀਡਰ ਹੈ ਉਹਦੇ ਘਰ ਨੂੰ ਤਬਾਹ ਕਰਤਾ ਉਹਨੂੰ ਕਰਤਾ ਪਰ ਜਿੱਥੇ ਬੇਗੁਨਾਹ ਮਾਰੇ ਜਾ ਰਹੇ ਨੇ ਉੱਥੇ ਇਹੀ ਸਟਰਕਚਰ ਜਿਹਨੂੰ ਬਣਾਉਣ ਦੇ ਲਈ ਕਿੰਨੇ ਵਰੇ ਲੱਗੇ ਹਸਪਤਾਲ ਔਰ ਇਹ ਗੱਲ ਇਹਨਾਂ ਨੇ ਇੰਟਰਨੈਸ਼ਨਲ ਰੈੱਡ ਕਰਾਸ ਨੇ ਵੀ ਕਹੀ ਹੈ ਵੀ ਇਹਨੂੰ ਬੰਦ ਕਰੋ ਤੁਸੀਂ ਲੋਕ ਮਤਲਬ ਇਹ ਹੈ ਵੀ ਆਉਣ ਵਾਲੇ ਪੀਰੀਅਡ 'ਚ ਵੀ ਇਸ ਵੇਲੇ ਉੱਥੇ ਸਪਲਾਈਜ਼ ਕੱਟੀਆਂ ਹੋਈਆਂ ਕਿੰਨੇ ਲੋਕ ਅੱਗੋਂ ਕੋਈ ਮਹਾਮਾਰੀ ਨਾਲ ਮਰੇਗਾ ਕੋਈ ਅੱਗੋਂ ਬੱਚਿਆਂ ਲਈ ਸਕੂਲ ਨਹੀਂ ਹੋਣਗੇ ਕੋਈ ਉਹਨਾਂ ਦੀਆਂ ਸਿਹਤ ਸਹੂਲਤਾਂ ਔਰ ਐਜੂਕੇਸ਼ਨ ਔਰ ਸਾਰੀ ਤਬਾਹੀ ਲੇਕਿਨ ਇਹਦੇ ਬਾਵਜੂਦ OIC ਉਹਦੇ ਇਜਲਾਸ 'ਚ ਕੀ ਮਤਾ ਪਾਸ ਹੁੰਦਾ ਹੈ ਉਹਦੇ ਤੋਂ ਇਹੀ ਲੱਗਦਾ ਹੈ ਕਿ ਵੀ ਇਹ ਬੇਗੈਰਤੀ ਜਦੋਂ ਇਸ ਹੱਦ ਤੱਕ ਪਹੁੰਚਦੀ ਹੈ ਤੇ ਉਹ ਕੌਮਾਂ ਫਿਰ ਸਫਰ ਕਰਦੀਆਂ ਮਾਰ ਖਾਂਦੀਆਂ। OIC ਕੰਡੈਮਸ ਬਰੂਟਲ ਐਗਰੈਸ਼ਨ ਇਨ ਗਾਜ਼ਾ। ਹੁਣ ਇਹ ਕੰਡੈਮਨੇਸ਼ਨ ਜੋ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਉਹ ਇਨ ਦਾ ਸਟਰੋਂਗੈਸਟ ਟਰਮ ਇਜ਼ਰਾਈਲਸ ਬਰੂਟਲ ਐਗਰੈਸ਼ਨ ਅਗੇਂਸਟ ਦਾ ਫਲਸਤੀਨੀਅਨ ਪੀਪਲ ਕਿ ਜੀ ਅਸੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਉਹਨਾਂ ਦਾ ਜ਼ਾਲਮਾਨਾ ਪਾਰਟ ਹੈ ਇਜ਼ਰਾਈਲ ਦਾ ਉਹਨੂੰ ਕੰਡੈਮ ਕਰਦੇ हैं और the plight of Palestinian people is the bleeding wound of the Islamic world today कि ਇਹ ਇਸਲਾਮਿਕ ਜਗਤ ਦਾ ਜਿਹੜਾ ਉਹ ਰਿਸ਼ਤਾ ਜ਼ਖਮ ਹੈ ਔਰ ਇਹ ਸਾਰੇ ਦੇ ਨਾਲ ਜੀ ਫਲਾਣੇ ਫੋਰਨ ਮਿਨਿਸਟਰ ਨੇ ਇਹ ਕਿਹਾ ਕਿ ਇਹ ਜੀ ਇਹ ਕਾਵਰਡਲੀ ਅਟੈਕ ਨੇ ਆ OIC ਦੀ ਮੀਟਿੰਗ ਨੇ ਕੱਢੇ। ਹੁਣ ਇਹ ਹੈ ਵੀ ਜਿਹਨੂੰ ਤੁਸੀਂ ਕਹੋ ਵੀ ਬਿਲਕੁਲ ਬੇਗੈਰਤੀ ਦਾ ਸਿਰ ਇਹਦੇ 'ਚ ਕੋਈ ਸ਼ੱਕ। ਹੁਣ ਇਹ ਵੀ ਸਵਾਲ ਉੱਠਦਾ ਹੈ ਕਿ ਵੀ ਇਜ਼ਰਾਈਲ ਜਿਹਦੀ ਆਬਾਦੀ ਆਲਮੋਸਟ 9 ਮਿਲੀਅਨ ਹੈ ਹਾਲਾਂ ਉਹਨਾਂ ਦਾ 18 ਸਾਲ ਤੋਂ ਉੱਪਰ ਹਰ ਜਿਹੜਾ ਇਜ਼ਰਾਈਲੀ ਹੈ ਉਹਦੇ 'ਚ ਅਰਬਾਂ ਨੂੰ ਉਹ ਫੌਜ 'ਚ ਨਹੀਂ ਜਾਣ ਦਿੰਦੇ ਔਰ 20% ਆਬਾਦੀ ਲਗਭਗ ਜਿਹੜੀ ਹੈ ਉਹ ਫਲਸਤੀਨੀ ਅਰਬਾਂ ਦੀ ਹੈ ਇਜ਼ਰਾਈਲ 'ਚ। ਦੂਸਰਿਆਂ ਨੂੰ ਕੰਪਲਸਰੀ ਔਰਤਾਂ ਹੋਣ ਮਰਦ ਹੋਣ ਫੌਜ ਦੇ ਵਿੱਚ 2 ਸਾਲ ਤੋਂ 5 ਸਾਲ ਤੱਕ ਦਾ ਸ਼ਾਇਦ ਪੀਰੀਅਡ ਹੈ ਜਿਹਦੇ 'ਚ ਉਹਨਾਂ ਨੂੰ ਸਰਵ ਕਰਨਾ ਪੈਂਦਾ। ਪਰ ਹੁਣ ਇਹ ਵੀ ਸਵਾਲ ਹੁੰਦਾ ਹੈ ਕਿ ਵੀ ਇਹ ਅਰਬ ਦੇਸ਼ ਜਿਨ੍ਹਾਂ ਕੋਲ ਸਾਰੀ ਦੌਲਤ ਹੈ ਜਾਂ ਇਹ ਆਪਣੀਆਂ ਇਹਨਾਂ ਦੀ ਫੌਜ ਕਿੱਥੇ ਹੈ ਜੇ ਲੜਨ। ਹੁਣ ਇਹ ਵੀ ਇੱਕ ਜਦੋਂ ਤੁਸੀਂ ਇਹ ਆਸ਼ੀ 'ਚ ਹੁੰਦੇ ਹੋ ਔਰ ਜਿਹੜਾ ਇਕਤਦਾਰ ਜਾਂ ਤਾਕਤ ਛੱਡਣੀ ਨਹੀਂ ਚਾਹੁੰਦੇ ਫਿਰ ਤੁਹਾਨੂੰ ਇੱਕ ਖੌਫ ਹੀ ਹੁੰਦਾ। ਹੁਣ ਸਾਊਦੀ ਅਰੇਬੀਆ ਜਾਂ ਦੂਜਾ ਆਪਣੀ ਫੌਜ ਨਹੀਂ ਬਣਾਉਂਦੇ ਇਹਨਾਂ ਨੂੰ ਇਹ ਖੌਫ ਖਾਂਦਾ ਹੈ ਕਿਉਂਕਿ ਹੈ ਤਾਂ ਸਾਰੇ ਉਹ ਧੱਕੇ ਨਾਲ ਸ਼ੇਖ ਬਣੇ ਹੋਏ ਨੇ ਜਾਂ ਇਹਨਾਂ ਨੇ ਕਲੋਨੀਅਲ ਮੈਪ ਮੇਕਿੰਗ ਕੀਤੀ ਬ੍ਰਿਟਿਸ਼ਰਸ ਨੇ ਜਦੋਂ ਆਟੋਮਨ ਅੰਪਾਇਰ ਦਾ ਕਲੈਪਸ ਹੋਇਆ ਫਸਟ ਵਰਲਡ ਵਾਰ ਤੋਂ ਬਾਅਦ ਔਰ ਇਹ ਸਾਰਾ ਵਿਦ ਦਾ ਨੌਚ ਆਫ ਦਾ ਪੈਨ ਉਹਨਾਂ ਨੇ ਕ੍ਰੀਏਟ ਕੀਤਾ। ਸੋ ਇਹ ਫੌਜ ਇਸ ਲਈ ਨਹੀਂ ਤਾਕਤਵਰ ਕਰਦੇ ਜਾਂ ਬਣਾਉਂਦੇ ਐਵੇਂ ਰੱਖੀ ਹੋਈ ਹੈ ਉਹ ਕਸਟਮਰੀ ਜਿਹੀ ਕਿ ਕੱਲ੍ਹ ਨੂੰ ਫੌਜ ਜਿਹੜੀ ਹੈ ਉਹ ਕਰਕੇ ਰਿਵੋਲਟ ਪਾਵਰ ਨਾ ਅਖਤਿਆਰ ਕਰ ਲੈ ਕਿਉਂਕਿ ਇਹ ਆਲਰੇਡੀ ਇਜਿਪਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਪਹਿਲਾਂ ਕਰਨਲ ਨਾਸਰ ਨੇ ਪਾਵਰ ਲਈ ਫਿਰ ਅਨਵਰ ਸਾਦਾਤ ਨੇ ਲਈ। ਸੋ ਇਹਨੂੰ ਇਸ ਹੁਣ ਇਜਿਪਟ ਆਪਣੇ ਆਪ 'ਚ ਇੱਕ ਤਾਕਤ ਹੈ ਬੇਸ਼ੱਕ ਇਹਦੇ ਬਾਵਜੂਦ ਕਿ ਅਮਰੀਕਾ 40 ਸਾਲ ਉਹਨੂੰ ਹੁਸਨ ਮੁਬਾਰਕ
ਜਿਹੜਾ ਅਨਵਰ ਸਾਦਾਤ ਤੋਂ ਬਾਅਦ ਉਹਦਾ ਡਿਪਟੀ ਸੀ ਉਹਨੂੰ ਰੱਖਿਆ, ਪਰ ਅਲਟੀਮੇਟਲੀ ਉਹ ਸ਼ੇਖ ਹੋਣ, ਡਿਕਟੇਟਰ ਹੋਣ, ਜਿਹੜੀਆਂ ਵੈਸਟਰਨ ਪਾਵਰਸ ਨੇ ਉਹ ਤਾਂ ਉਵੇਂ ਹੀ ਯੂਜ਼ ਕਰਕੇ ਡੰਪ ਕਰ ਦਿੰਦੀਆਂ। ਸੋ ਹੁਣ ਇਸ ਸਾਰੇ ਦੇ ਚੱਲਦਿਆਂ ਘੱਟੋ ਘੱਟ ਇਹ ਤਾਂ ਨਹੀਂ ਹੈ ਕਿ ਵੀ ਉਹ ਫੌਜ ਲੈ ਕੇ ਮਾਰਚ ਕਰਨ ਜਾਂ ਉਹਨਾਂ ਦਾ ਹੋਏ, ਤੁਸੀਂ ਉਹਨਾਂ ਦੇ ਨਾਲ ਜੋ ਡੀਲਸ ਬਣਾਈਆਂ ਹੋਈਆਂ ਉਹੀ ਕੈਂਸਲ ਕਰ ਦਿਓ। ਜਿਹੜੇ ਮੁਸਲਮਾਨ 57 ਦੇਸ਼ਾਂ 'ਚੋਂ ਜਿਨ੍ਹਾਂ ਦੇ ਸਫਾਰਤੀ ਸਬੰਧ ਨੇ, ਡਿਪਲੋਮੈਟਿਕ ਰਿਲੇਸ਼ਨਸ ਨੇ, ਉਹ ਖ਼ਤਮ ਕਰ ਦਿਓ। ਫਰਮਲੀ ਕਹਿ ਦਿਓ ਕਿ ਭਾਈ ਅਸੀਂ ਕੋਈ ਟ੍ਰੇਡ, ਕੋਈ ਦੂਜਾ ਤੀਜਾ ਨਹੀਂ, ਇੰਨਾ ਕੁ ਤਾਂ ਕੀਤਾ ਜਾ ਸਕਦਾ। ਬਿਲਕੁਲ। ਲੇਕਿਨ ਮਤਲਬ ਇਹ ਸਿਰਫ ਤੁਸੀਂ ਠੀਕ ਕਿਹਾ, ਇਹ ਗੋਂਗਲੂਆਂ ਤੋਂ ਮਿੱਟੀ ਝਾੜਨਾ ਹੈ, ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਔਰ ਇਹ ਲਗਾਤਾਰ ਲੋਕ ਸਫ਼ਰ ਕਰ ਰਹੇ ਨੇ ਪਿਛਲੇ 74 ਸਾਲ ਤੋਂ, ਕਰਦੇ ਰਹਿਣਗੇ। ਔਰ ਇਹ ਹੁਣ ਇੰਟਰਨੈਸ਼ਨਲ ਕਮਿਊਨਿਟੀ, UN ਸਿਕਿਉਰਿਟੀ ਕੌਂਸਲ 'ਚ 3 ਵਾਰ ਅਮਰੀਕਾ ਨੇ ਕੋਈ ਵੀ ਫਰਮ ਲਾਈਨ ਲੈਣ ਤੋਂ ਜਿਹੜਾ ਹੈ ਉਹ ਰੋਕਿਆ। ਔਰ ਇਸ ਸਾਰੇ 'ਚੋਂ ਇੱਕ ਸਟੋਰੀ ਜਿਹੜੀ ਇਸ ਹਵਾਲੇ ਦੇ ਨਾਲ ਹੈ ਕਿ ਭਾਈ ਹੁਣ ਜਿਹੜੇ ਨੇ ਟਰਕੀ ਦੇ ਪ੍ਰੈਜ਼ੀਡੈਂਟ ਮਿਸਟਰ ਤੈਯਪ ਅਰਦੋਗਾਨ, ਉਹ ਪੋਪ ਨੂੰ ਕਹਿ ਰਹੇ ਨੇ ਕਿ ਜੀ ਤੁਸੀਂ ਉਹਦੇ 'ਤੇ ਇਜ਼ਰਾਈਲ 'ਤੇ ਸੈਂਕਸ਼ਨਸ ਲਾਉਣ ਲਈ, ਕਿਉਂਕਿ ਪੋਪ ਹਮੇਸ਼ਾ ਹਮਦਰਦੀ ਰੱਖਦਾ ਫਲਸਤੀਨੀਆਂ ਨਾਲ, ਉਹ ਕਹਿ ਰਹੇ ਨੇ ਜੀ ਤੁਸੀਂ ਇਸ ਮੂਵ ਨੂੰ ਬੈਕ ਕਰੋ ਕਿ ਇਜ਼ਰਾਈਲ 'ਤੇ ਪਾਬੰਦੀਆਂ ਲਾਈਆਂ ਜਾਣ। ਮੈਂ ਸਮਝਦਾ ਵੀ ਪਹਿਲਾਂ ਜੇ OIC ਨੇ ਕੋਈ ਫੈਸਲਾ ਲਿਆ ਹੁੰਦਾ ਕਿ ਭਾਈ ਅਸੀਂ ਇਹਨਾਂ ਦਾ ਟੋਟਲ ਬਾਈਕਾਟ ਲਾਈਨ ਵੀ ਰੱਖਾਂਗੇ, ਇਹਨਾਂ ਦੇ ਨਾਲ ਜੇ ਅਸੀਂ ਕੋਈ ਸਬੰਧ ਸੁਧਾਰਨ ਦੀ ਲਾਈਨ ਕੀਤੀ ਵੀ ਸੀ, ਅਸੀਂ ਵਾਪਸ ਕਰ ਰਹੇ ਹਾਂ ਜੇ ਕਿਸੇ ਦੇ ਨਹੀਂ ਡਿਪਲੋਮੈਟਿਕ ਰਿਲੇਸ਼ਨ। ਕਿਉਂਕਿ ਇਜ਼ਰਾਈਲ 'ਤੇ ਧੜੱਲੇ ਨਾਲ ਉਹਨੇ ਲਿਸਟ ਜਾਰੀ ਕੀਤੀ ਕਿ ਜੀ 25 ਦੇਸ਼ਾਂ ਨੇ ਸਾਡੇ ਸਟੈਂਡ ਦੀ ਹਮਾਇਤ ਕੀਤੀ ਹੈ। ਹਾਲਾਂ ਉਹਦੇ 'ਚ ਉਹਨਾਂ ਨੇ ਬੋਸਨੀਆ ਹਰਜ਼ੇਗੋਵੀਨਾ ਦਾ ਨਾਮ ਵੀ ਦਿੱਤਾ, ਪਰ ਬੋਸਨੀਆ ਵਾਲਿਆਂ ਨੇ ਕਿਹਾ ਨਹੀਂ ਇਹ ਗਲਤ ਹੈ, ਚਲੋ 25 ਨਾ 24 ਸਹੀ। ਹੁਣ ਜੇ ਅਮਰੀਕਾ ਸਮੇਤ ਜਰਮਨ, ਫਰਾਂਸ, ਇੰਗਲੈਂਡ, ਇਹ ਸਾਰੇ ਯੂਰਪ ਦੇ ਦੇਸ਼ ਖੁੱਲ੍ਹ ਕੇ ਇਜ਼ਰਾਈਲ ਦੇ ਨਾਲ ਖਲੋਤੇ ਨੇ, ਇਹਦੇ ਬਾਵਜੂਦ ਕਿ ਬੇਗੁਨਾਹ ਬੱਚੇ ਔਰ ਬੀਬੀਆਂ ਮਰ ਰਹੇ ਨੇ, ਤੇ ਇਹ ਜਿਹੜੇ OIC ਦੇ 57 ਦੇਸ਼ਾਂ ਨੂੰ ਇਹਨਾਂ ਨੂੰ ਕੀ ਬਿਮਾਰੀ ਪਈ ਹੈ ਕਿ ਇਹ ਕੋਈ ਸਟਰੋਂਗ ਜਿਹੜਾ ਉਹਦੇ ਤੇ ਸਟੈਂਡ ਨਹੀਂ ਸੀ ਲੈ ਸਕਦੇ। ਔਰ ਇਸ ਸਾਰੇ 'ਚੋਂ ਹੁਣ 2 ਮਿਲੀਅਨ ਲੋਕ ਗਜ਼ਾ ਪੱਟੀ ਜਿਹਨੂੰ ਕਹਿੰਦੇ ਨੇ ਉਸ ਦੇ ਵਿੱਚ ਸਫ਼ਰ ਕਰ ਰਹੇ ਨੇ। ਆਉਣ ਵਾਲੇ ਪੀਰੀਅਡ 'ਚ ਜਦੋਂ ਅਸੀਂ ਇਹ ਦੇਖ ਰਹੇ ਹਾਂ, ਜਿਵੇਂ ਮੈਂ ਇਹ ਕਿਹਾ ਹੀ ਹੈ ਕਿ 40 ਸਕੂਲ ਔਰ 4 ਹਸਪਤਾਲ ਇਹ ਹੁਣ ਤੱਕ ਦੀ ਉਹਨਾਂ ਦੀ BBC ਦੀ ਲੇਟੈਸਟ ਨਿਊਜ਼ ਹੈ। ਔਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਲਫ਼ਜ਼ੀ ਲਫਾਫੇਬਾਜ਼ੀ ਉਹ ਕਰ ਰਹੇ ਨੇ। ਔਰ ਇਸ ਸਾਰੇ 'ਚੋਂ ਜਰਮਨ ਚਾਂਸਲਰ ਐਂਜਲਾ ਮਾਰਕਲ ਨੇ ਕਿਹਾ ਕਿ ਜੀ ਸ਼ੀ ਕਾਲਡ ਫॉर ਐਨ ਐਂਡ ਟੂ ਦਾ ਫਾਈਟਿੰਗ ਵਾਈਲ ਸਪੀਕਿੰਗ ਵਿਦ ਇਜ਼ਰਾਈਲੀ ਪ੍ਰਾਈਮ ਮਿਨਿਸਟਰ। ਔਰ ਨਾਲ ਦੀ ਨਾਲ ਉਹ ਕਹਿ ਰਹੀ ਹੈ ਹਾਊਐਵਰ ਸ਼ੀ ਰੀਅਫਰਮਡ ਇਜ਼ਰਾਈਲਸ ਰਾਈਟ ਟੂ ਡਿਫੈਂਡ ਇਟਸੈਲਫ ਅਗੇਂਸਟ ਦਾ ਅਟੈਕ। ਹੁਣ ਇਹਦੇ 'ਚ ਇਹੀ ਹੈ, ਉਹ ਜਿਵੇਂ ਕਿਸੇ ਨੇ ਜਿਹੜਾ ਅਦਾਲਤੀ ਸਿਸਟਮ ਹੈ ਉਹਦੇ ਬਾਰੇ ਇੱਕ ਪਾਕਿਸਤਾਨੀ ਕਾਮੇਡੀਅਨ ਨੇ ਇੱਕ ਵਾਰ ਕਿਹਾ ਸੀ, ਉਹ ਆਪ ਹੀ ਬਣ ਗਿਆ ਕਿ ਜੀ ਮੈਂ ਜੱਜ ਹਾਂ, ਹਾਈ ਕੋਰਟ ਦਾ ਜੱਜ ਹੈ। ਔਰ ਉਹ ਪਿੰਡ 'ਚ ਪਹੁੰਚ ਜਾਂਦਾ ਔਰ ਕਹਿੰਦਾ ਜੀ ਤੂੰ ਸੁਣਾ ਕੇਸ ਕੀ ਹੈ, ਤੂੰ ਸੁਣਾ ਕੇਸ ਕੀ ਹੈ। ਉਹਨੇ ਇੱਕ ਖਲੋ ਗਿਆ, ਉਹਨੇ ਕਿਹਾ ਜੀ ਮਤਲਬ ਇਹ ਮੈਂ ਭੱਠੀ ਬਣਾਉਂਦਾ ਇਸ ਥਾਂ ਦੇ ਉੱਤੇ ਤੇ ਆਹ ਜਿਹੜਾ ਦੂਸਰਾ ਹੈ ਉਹਨੂੰ ਢਾਹ ਦਿੰਦਾ, ਇਹ ਕਹਿੰਦਾ ਕਿ ਵੀ ਮੇਰੀ ਜ਼ਮੀਨ ਹੈ। ਉਹਨੂੰ ਪੁੱਛਿਆ ਤੂੰ ਕਿਹਾ, ਕਹਿੰਦਾ ਜੀ ਹਾਂ ਇਹ ਜ਼ਮੀਨ ਮੇਰੀ ਹੈ, ਪਰ ਇਹ ਕਿਉਂਕਿ ਜ਼ਬਰਦਸਤੀ ਕਰਦਾ ਹੈ ਉੱਥੇ ਬਣਾ ਦਿੰਦਾ ਤੇ ਮੈਂ ਢਾਹ ਦਿੰਦਾ। ਹੁਣ ਉਹ ਬੜੀ ਚੱਲ ਰਹੀ ਹੈ ਮੁਕੱਦਮੇਬਾਜ਼ੀ ਔਰ ਫਾਈਨਲ ਉਹ ਫੈਸਲਾ ਸੁਣਾ ਰਿਹਾ ਉਹਨੂੰ ਇਕੱਠੇ ਬਿਠਾ ਕੇ, ਕਹਿੰਦਾ ਕਿ ਭਾਈ ਜੋ ਮੇਰਾ ਫੈਸਲਾ ਹੈ ਹੁਣ ਫਾਈਨਲ ਹੈ, ਤੁਸੀਂ ਮੰਨੋਗੇ? ਉਹ ਕਹਿੰਦਾ ਜੀ ਬਿਲਕੁਲ, ਅਸੀਂ ਤਾਂ ਤੁਹਾਡੇ ਤੇ ਇਤਬਾਰ ਹੈ। ਉਹ ਇੱਕ ਨੂੰ ਕਹਿੰਦਾ ਤੂੰ ਭੱਠੀ ਬਣਾਈ ਜਾ ਤੇ ਦੂਸਰੇ ਨੂੰ ਕਹਿੰਦਾ ਤੂੰ ਭੱਠੀ ਢਾਈ ਜਾ। ਸੋ ਮਤਲਬ ਇਹ ਹੈ ਵੀ ਜਿਹੜੀ ਇਹਨਾਂ ਦੀ ਪੋਜੀਸ਼ਨ ਜਿਸ ਅੰਦਾਜ਼ ਦੇ ਵਿੱਚ ਇਹ ਸਾਰੇ ਮੁਲਕ ਜਿਹੜੇ ਨੇ UN ਸਿਕਿਉਰਿਟੀ ਕੌਂਸਲ ਦੇ ਔਰ ਅਮਰੀਕਾ, ਇੱਕ ਪਾਸੇ ਉਹ ਕਹਿ ਰਹੇ ਨੇ ਜੀ ਇਹ ਲੜਾਈ ਸੀਜ਼ਫਾਇਰ ਹੋਣਾ ਚਾਹੀਦਾ, ਪਰ ਨਾਲ ਦੀ ਨਾਲ ਕਹਿ ਰਹੇ ਨੇ ਜੀ ਇਜ਼ਰਾਈਲ ਨੂੰ ਬਿਲਕੁਲ ਹੱਕ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ। ਔਰ ਮਤਲਬ ਇਹ ਹੈ ਕਿ ਇਜ਼ਰਾਈਲ ਨੂੰ ਕਹਿ ਰਹੇ ਨੇ ਕਿ ਤੂੰ ਬੰਬ ਬਰਸਾਈ ਜਾ, ਤੇ ਦੂਜਿਆਂ ਨੂੰ ਕਹਿੰਦੇ ਦੇਖੋ ਜੀ ਅਸੀਂ ਤਾਂ ਅਪੀਲ ਕੀਤੀ ਹੈ। ਔਰ ਭਾਰਤ ਜਿਹੜਾ ਇਸ ਤੋਂ ਵੀ ਬਦਤਰ ਹਾਲਤ 'ਚ ਹੈ। ਆਪਣੇ ਵੱਲੋਂ ਤਾਂ ਉਹਨਾਂ ਦੇ ਜਿੰਨੇ BJP ਦੇ ਹਿੰਦੂਤਵੀ ਸੈੱਲ ਤੁਸੀਂ ਦੇਖੋ, ਉਹਨਾਂ ਨੇ ਇਜ਼ਰਾਈਲ ਦੀ ਹਮਾਇਤ ਦੀ ਲਾਈਨ ਲਈ, ਪਰ ਜਿਹੜੇ 25 ਦੇਸ਼ਾਂ ਦੀ ਲਿਸਟ ਇਜ਼ਰਾਈਲ ਨੇ ਕਿਹਾ ਜੀ ਸਾਨੂੰ ਉਹਦੇ 'ਚ ਇੰਡੀਆ ਦਾ ਨਾਂ ਨਹੀਂ ਹੈ, ਤੇ ਉਹ ਉਹਦੇ 'ਤੇ ਹੁਣ ਉਹਨਾਂ ਦੇ ਹੀ ਆਪਣੇ ਕਹਿ ਰਹੇ ਨੇ ਜੀ ਅਸੀਂ ਜਿਹੜੇ ਆ ਉਹ ਬਿਲਕੁਲ ਹੀ ਕਿਸੇ ਗਿਣਤੀ 'ਚ ਹੀ ਨਹੀਂ ਹੈ, ਫਿਰ ਸਾਨੂੰ ਕੀ ਕਰਨ ਦੀ ਲੋੜ ਹੈ। ਇੱਕ ਨੇ ਕਿਸੇ ਨੇ ਇਜ਼ਰਾਈਲੀ ਨੇ ਕਿਹਾ ਵੀ ਤੁਸੀਂ ਗਊ ਮੂਤਰ ਪੀਓ ਤੇ
ਗੋਹੇ ਦੇ ਨਾਲ ਨਹਾਓ ਔਰ ਆਪਣਾ ਪ੍ਰਬੰਧ ਕਰੋ, ਸਾਨੂੰ ਤੁਹਾਡੀ ਹਮਾਇਤ ਦੀ ਲੋੜ ਨਹੀਂ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹੀ ਹਾਲ ਇੰਡੀਆ ਦਾ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਰਿਹਾ। ਉਹਨਾਂ ਨੇ ਮਿਡਲ ਜਿਹਾ ਸਟੈਂਡ ਲਿਆ ਸਿਕਿਉਰਿਟੀ ਕੌਂਸਲ, ਜੇ ਤਾਂ ਉਹਨਾਂ ਨੇ ਕਿਹਾ ਜੀ ਇਮੀਡੀਏਟ ਡੀਐਸਕੈਲੇਸ਼ਨ, ਪਰ ਕੋਈ ਵੀ ਖੁੱਲ੍ਹ ਕੇ ਜਿਹੜਾ ਉਹ ਕਿਸੇ ਪਾਸੇ ਨਾ ਖਲੋਣ ਦੀ ਲਾਈਨ ਜਿਹੜੀ ਹੁੰਦੀ ਹੈ, ਉਹ ਜਿਹਨੂੰ ਸਾਇਲੈਂਸ ਵਾਲਾ ਪਾਰਟ ਹਾਫ ਐਕਸੈਪਟੈਂਸ ਹੁੰਦਾ ਤੇ ਇਹ ਵੀ ਇਹਨਾਂ ਦੀ ਲਾਈਨ ਜਿਹੜੀ ਅਲਟੀਮੇਟਲੀ ਇੰਡੀਆ ਦਾ ਰਿਪਰੈਜ਼ੈਂਟੇਟਿਵ ਉੱਥੇ ਕਹਿ ਰਿਹਾ ਇਮੀਡੀਏਟ ਡੀ-ਐਸਕੇਲੇਸ਼ਨ ਇਜ਼ ਦਾ ਨੀਡ ਆਫ ਦਾ ਆਵਰ so as to arrest any further slide towards the brink. We urge both sides to show extreme restraint, desist from actions that exacerbate tensions, and refrain from attempts to unilaterally change the existing status quo, including in East Jerusalem and its neighborhood. ਇਹ ਉਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਟੀ.ਐਸ. ਤ੍ਰਿਮੂਰਤੀ। ਹੁਣ ਕੌਣ ਬਦਲ ਰਿਹਾ ਈਸਟ ਜੈਰੂਸ਼ਲਮ 'ਚ ਸਟੇਟਸ ਕੋ ਨੂੰ? ਇਜ਼ਰਾਈਲ। ਬਿਲਕੁਲ। ਕਿਨੇ ਸ਼ੇਖ ਜਰਾਹ ਦੇ ਵਿੱਚ ਜਿਹੜਾ ਉਹਨਾਂ ਨੂੰ ਬੇਘਰੇ ਕਰਨ ਦੀ ਲਾਈਨ ਐਨ ਰਮਜ਼ਾਨ ਦੇ ਮੁਬਾਰਕ ਮਹੀਨੇ ਦੇ ਵਿੱਚ ਹੋਣੀ? ਇਜ਼ਰਾਈਲ। ਕਿਹਨਾਂ ਦੀਆਂ ਸਿਕਿਉਰਿਟੀ ਫੋਰਸਿਸ ਨੇ ਅਲ-ਅਕਸਾ ਮੌਸਕ ਦੇ ਵਿੱਚ ਜਾ ਕੇ 300 ਜ਼ਖਮੀ ਕੀਤੇ ਔਰ ਜਿਹੜੀਆਂ ਨੇ ਬੁਲਟਸ ਫਾਇਰ ਕੀਤੀਆਂ? ਇਜ਼ਰਾਈਲ। ਹੁਣ ਇਸ ਫਿਰ ਪ੍ਰੋਵੋਕੇਸ਼ਨ ਕਿ ਜੀ ਉਹਨਾਂ ਦੇ ਨੇਬਰਹੁੱਡ 'ਚੋਂ ਹੀ ਤੁਸੀਂ ਉਹਨਾਂ ਨੂੰ ਗੁਜ਼ਾਰਨਾ ਹੈ, ਜਿਹੜੇ ਰੈਡੀਕਲਸ ਨੇ ਉਹਨਾਂ ਦੇ ਯਹੂਦੀਆਂ ਦੇ। ਹੁਣ ਇਸ ਸਾਰੇ ਦੇ ਬਾਵਜੂਦ ਜੇ ਇਹ ਕਹੀ ਜਾਓ ਜੀ ਬੋਥ ਸਾਈਡ ਸ਼ੁੱਡ ਸ਼ੋ, ਹੁਣ ਜੇ ਇਸ ਲੈਵਲ ਦੇ ਉੱਤੇ ਬੇਹੁਰਮਤੀ ਹੋ ਰਹੀ ਸੀ ਅਲ-ਅਕਸਾ ਮਸਜਿਦ ਦੇ ਅੰਦਰ ਔਰ ਈਸਟ ਜੈਰੂਸ਼ਲਮ 'ਚ ਯੂਨੀਲੈਟਰਲੀ ਇਜ਼ਰਾਈਲ ਕੋ ਅੱਜ ਦਾ ਥੋੜ੍ਹੀ ਕਰ ਰਿਹਾ। ਇਸ ਤੋਂ ਪਹਿਲਾਂ ਪਿਛਲੇ ਸਾਲ ਟਰੰਪ ਪੀਰੀਅਡ 'ਚ ਇਹ ਤਾਂ ਲੈਜਿਸਲੇਸ਼ਨ ਲਿਆ ਰਹੇ ਸੀ ਪਰਮਾਨੈਂਟਲੀ ਅਨੈਕਸ ਕਰਨ ਦੇ ਲਈ ਸੈਟਲਮੈਂਟ ਵਾਲੇ ਏਰੀਆ। ਫਿਰ ਇਹ ਹੋਇਆ ਜੀ ਅਬਰਾਹਮੈਨਿਕ ਅਕੋਰਡ ਹੋ ਗਿਆ, ਉਹਦੇ 'ਚੋਂ ਸਾਊਦੀ ਅਰੇਬੀਆ ਵੀ ਆ ਗਿਆ। ਯੂ ਵੀ ਕਮਜ਼ੋਰੀ ਆਪਣੀ ਹੈ ਦੇਖੋ, ਕਿਉਂਕਿ ਅਸੀਂ ਜਿਵੇਂ ਕਹਿੰਦੇ ਨੇ ਕਿ ਵੀ ਮੈਂ ਅਕਸਰ ਇਹ ਲਫ਼ਜ਼ ਕਹਿੰਦਾ ਵੀ ਜਦੋਂ ਫਲਸਤੀਨੀਆਂ ਦੀ ਗੱਲ ਆਏ ਜਾਂ ਕਸ਼ਮੀਰੀਆਂ ਦੀ ਆਏ ਸਾਡੀ ਸਿੰਪਥੀ ਨਹੀਂ ਐਂਪਥੀ ਹੈ, ਕਿਉਂਕਿ ਅਸੀਂ ਆਪ ਦੇਖ ਰਹੇ ਹਾਂ ਕਿ ਭਾਈ ਕਿਵੇਂ ਜਿਹੜੀਆਂ ਸਫਰਿੰਗ ਕੌਮਾਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਇੱਕ ਫੁੱਟਬਾਲ ਬਣਾ ਦਿੱਤਾ ਜਾਂਦਾ ਹੈ ਔਰ ਦੂਸਰੇ ਬੈਠੇ ਉੱਪਰ ਦੇਖ ਰਹੇ ਹੁੰਦੇ ਨੇ ਜੀ ਉਹਨਾਂ ਦਾ ਕੀ ਇੰਟਰਸਟ ਹੈ। ਸੋ ਇਹਦੇ 'ਚ ਸਭ ਤੋਂ ਵੱਡੇ ਗੁਨਾਹਗਾਰ ਇਸਲਾਮਿਕ ਮੁਲਕ ਹੀ ਨੇ ਜਿਨ੍ਹਾਂ ਨੇ ਫਲਸਤੀਨੀਆਂ ਦੇ ਲਈ ਸਿਰਫ ਲਿਪ ਸਰਵਿਸ ਰੱਖੀ ਔਰ ਹੌਲੀ ਇਜ਼ਰਾਈਲ ਦੇ ਅੱਗੇ ਪਹਿਲਾਂ ਝੁਕੇ, ਫਿਰ ਹੌਲੀ ਲਿਫਦੇ ਚਲੇ ਗਏ ਔਰ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਨਾ। ਔਰ ਇਹ ਗੱਲ ਈਵਨ ਹੁਣ ਨਹੀਂ, ਇਹ ਗੋਲਡਾ ਮਾਇਰ ਦੇ ਜ਼ਮਾਨੇ 'ਚ ਹੀ ਹੋ ਗਈ ਸੀ। ਉਹਨੇ ਇੱਕ ਥਾਂ 'ਤੇ ਕਿਤੇ ਕਿਹਾ ਸੀ ਕਿ ਵੀ ਇਹ ਜਿਹੜੇ ਨੇ ਮੈਨੂੰ ਤਾਂ ਸੀ ਕਿ ਭਾਈ ਆ ਅਸੀਂ ਕੀਤਾ ਅਤੇ ਇਹ ਬਾਹਰ ਨਿਕਲ ਆਉਣਗੇ, ਤਾਂ ਕੋਈ ਰਿਐਕਸ਼ਨ ਹੀ ਨਹੀਂ ਕੀਤਾ। ਉਹਨੇ ਕਿਹਾ ਵੀ ਹੁਣ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਸੋ ਜਦੋਂ ਤੁਹਾਨੂੰ ਪਤਾ ਹੋਏ ਵੀ ਇਹਨਾਂ ਦੇ ਪੱਲੇ ਵੀ ਕੁਛ ਨਹੀਂ ਹੈ, ਕਰੇਜ ਵੀ ਨਹੀਂ ਹੈ ਇਹਨਾਂ 'ਚ, ਘੱਟੋ ਘੱਟ ਜਿਹੜਾ ਇਹ ਅਕਸਰ ਕਿਹਾ ਜਾਂਦਾ ਹੈ ਕਿ ਸ਼ੇਰ ਬੁੱਢਾ ਵੀ ਹੋ ਜਾਏ, ਸ਼ਿਕਾਰ ਨਾ ਵੀ ਕਰ ਸਕੇ, ਭਬਕਾਰ ਤਾਂ ਮਾਰਦਾ, ਪਰ ਇਹ ਤਾਂ ਬਿਲਕੁਲ ਬੇਗੈਰਤੀ ਵਾਲਾ ਇਹਨਾਂ ਨੇ ਜਿਹੜਾ ਉਹ ਰਸਤਾ ਚੁਣਿਆ ਹੋਇਆ। ਅਸੀਂ ਫਲਸਤੀਨੀ ਭਰਾਵਾਂ ਭੈਣਾਂ ਦੇ ਨਾਲ ਜਿਹੜਾ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਹੋਰ ਸਾਡੇ ਕੋਲ ਹੈ ਵੀ ਕੀ ਚੰਦ ਪਿਆਰ ਦੇ ਹਮਦਰਦੀ ਦੇ ਲਫ਼ਜ਼ਾਂ ਤੋਂ ਬਿਨਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।